Mass arrests made as US campus protests over Gaza spread. Protests over the war in Gaza have taken hold a handful of elite US universities as officials scramble to defuse demonstrations. ਦੱਸੋ ਤੁਸੀਂ ਕਿਹਨਾਂ ਨੂੰ ਫੰਡ ਲੈ ਰਹੇ ਹੋ, ਕਿਹਨਾਂ ਨੂੰ ਦੇ ਰਹੇ ਹੋ? ਜਿਹੜੇ ਇਜ਼ਰਾਈਲ ਨੂੰ ਹਥਿਆਰ ਦਿੱਤੇ ਜਾ ਰਹੇ ਨੇ ਉਹਦੇ ਨਾਲ ਬੇਗੁਨਾਹ ਲੋਕ ਮਰ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੇ ਲਈ ਕ੍ਰਿਟੀਕਲ ਮੂਮੈਂਟ ਹੈ। ਸਟੂਡੈਂਟਸ ਨੇ ਕਿਹਾ ਕਿ ਵੀ ਲਾਈਕਨਿੰਗ ਦਾ ਪ੍ਰੋਟੈਸਟ ਟੂ ਹਿਸਟੋਰੀਕਲ ਡੈਮੋਨਸਟ੍ਰੇਸ਼ਨਸ ਆਫ ਵਿਤਨਾਮ ਵਾਰ ਐਂਡ ਅਪਾਰਥਾਈਡ ਇਨ ਸਾਊਥ ਅਫਰੀਕਾ। ਸਟੂਡੈਂਟਸ ਕਹਿ ਰਹੇ ਨੇ ਵੀ ਸਟੈਂਡ ਵਿਦ ਫਲਸਤੀਨ, we stand with the liberation of all people. American media has reported that US State Department may announce sanctions on Netza Yehuda battalion of the Israeli Defense Forces. Netanyahu, Israel cabinet ministers warn US against imposing sanctions on Israel Defense Forces unit. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਗਜ਼ਾ ਵਿੱਚ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੇ ਖਿਲਾਫ ਅਮਰੀਕਾ ਦੀਆਂ ਅੱਡ-ਅੱਡ ਯੂਨੀਵਰਸਿਟੀਆਂ ਵਿੱਚ ਜ਼ੋਰਦਾਰ ਪ੍ਰੋਟੈਸਟ ਹੋ ਰਹੇ ਨੇ ਅਤੇ ਪੁਲਿਸ ਵੱਲੋਂ ਸੈਂਕੜਿਆਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਵਿਤਨਾਮ ਦੀ ਜੰਗ ਦੇ ਖਿਲਾਫ ਯੂਨੀਵਰਸਿਟੀਆਂ 'ਚੋਂ ਹੀ ਵਿਰੋਧ ਹੋਇਆ ਸੀ। ਸੋ ਇਸੇ ਤਰ੍ਹਾਂ ਫਲਸਤੀਨੀਆਂ ਦੀ ਆਜ਼ਾਦੀ ਦੇ ਇਸ਼ੂ ਨੂੰ ਵੀ ਯੂਨੀਵਰਸਿਟੀਆਂ 'ਚੋਂ ਹੀ ਵੱਡੀ ਹਮਾਇਤ ਮਿਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਗਜ਼ਾ ਦਾ ਇਸ਼ੂ ਫੋਕਸ 'ਚ ਹੈ। ਬੇਸ਼ੱਕ ਤੁਹਾਨੂੰ ਮੁੱਖ ਧਾਰਾ ਜਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਉਸ ਦੀਆਂ ਖਬਰਾਂ ਗਾਇਬ ਨੇ, ਕਿਉਂਕਿ ਪਹਿਲਾਂ ਤਾਂ ਸੀ ਕਿ ਜੀ 1 ਅਪ੍ਰੈਲ ਨੂੰ ਜਦੋਂ ਇਜ਼ਰਾਈਲ ਨੇ ਡਮਸਕਸ ਦੇ ਵਿੱਚ ਈਰਾਨ ਦੇ ਸਫਾਰਤਖਾਨੇ 'ਤੇ ਹਮਲਾ ਕੀਤਾ, ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਦੇ ਬੰਦੇ ਔਰ ਹੋਰ ਮਾਰੇ ਗਏ। ਬਹੁਤ ਰੌਲਾ ਪਿਆ ਕਿ ਵੀ ਇਵੇਂ ਹੋ ਗਿਆ। ਫਿਰ ਈਰਾਨ ਨੇ ਵਾਪਸੀ ਕਾਰਵਾਈ ਕੀਤੀ। ਜਦੋਂ ਤੱਕ ਅਸੀਂ 13 ਅਪ੍ਰੈਲ ਨੂੰ ਦੇਖਦੇ ਹਾਂ ਕਿ ਉਹਨਾਂ ਨੇ ਪੂਰਾ ਬੈਰਾਜ ਆਫ ਡਰੋਨਸ ਔਰ ਬੈਲਿਸਟਿਕ ਮਿਸਲਸ ਦੇ ਨਾਲ ਹਮਲਾ ਕੀਤਾ 4 ਚੁਫੇਰਿਓਂ। ਇਕੱਲਾ ਇਹ ਨਹੀਂ ਵੀ ਈਰਾਨ ਤੋਂ 4 ਘੰਟੇ 5 ਦੇ ਵਿੱਚ ਉਹ ਮਿਜ਼ਾਈਲਾਂ ਉੱਥੇ ਪਹੁੰਚੀਆਂ। ਹਾਲਾਂਕਿ ਆਇਰਨ ਡੋਮ ਦੇ ਥੱਲੇ ਉਹ ਡੇਗ ਲਈਆਂ ਗਈਆਂ, ਪਰ ਉੱਥੋਂ ਵੀ ਜਿੱਥੇ ਯਮਨ ਦੇ ਵਿੱਚ ਇਹਨਾਂ ਦੇ ਗੁਰਿਲੇ ਨੇ, ਲੈਬਨਾਨ 'ਚੋਂ ਜਿੱਥੇ ਹਮਾਸ ਹੈ, ਔਰ ਦੂਸਰੇ ਪਾਸਿਓਂ ਵੀ ਹਿਜ਼ਬੁੱਲਾ ਜਿਹੜੇ ਗਜ਼ਾ ਦੇ ਵਿੱਚ ਸੋ 4 ਚੁਫੇਰਿਓਂ ਇਜ਼ਰਾਈਲ ਦੇ ਲਈ ਇੱਕ ਬੜੀ ਘਬਰਾਹਟ ਵਾਲੀ ਗੱਲ ਵੀ ਸੀ। ਨਾਟ ਕਿ ਉਹਦਾ ਨੁਕਸਾਨ ਹੋਇਆ ਜਾਂ ਦੂਜਾ, ਲੇਕਿਨ ਕਿ ਵੀ ਈਵਨ ਈਰਾਨ ਨੇ ਹੌਸਲਾ ਕੀਤਾ ਔਰ ਫੀਅਰ ਵੀ ਸੀ ਕਿ ਵੀ ਇਹ ਸਪਰੈਡ ਆਊਟ ਹੋਏਗਾ, ਵਰਲਡ ਵਾਰ ਬਣ ਜਾਏਗੀ। ਫਿਰ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ, ਜਿਹਨੂੰ ਈਰਾਨ ਨੇ ਤਾਂ ਡਿਨਾਈ ਕੀਤਾ, ਪਰ ਉਹ ਉਸ ਪੀਰੀਅਡ ਤੱਕ ਸਵਿਸ ਐਮਬੈਸੀ ਜਿਹੜੀ ਪੀਸ ਮੇਕਰ ਹੈ ਬਿਹਾਈਂਡ ਅਮਰੀਕਾ ਔਰ ਈਰਾਨ ਦੀ ਗੱਲਬਾਤ ਕਰਵਾਉਣ ਦੇ ਵਿੱਚ ਇਸ ਨੂੰ ਨਿਊਟਰਲਾਈਜ਼ ਕਰ ਲਿਆ ਗਿਆ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਗਜ਼ਾ ਦੇ ਵਿੱਚ ਪੀਸ। ਇਜ਼ਰਾਈਲ ਦਾ ਐਕਸ਼ਨ ਅਜੇ ਵੀ ਚੱਲ ਰਿਹਾ ਔਰ ਜਿਹੜੀਆਂ ਉੱਥੋਂ ਖੌਫਨਾਕ ਖਬਰਾਂ ਨਿਕਲ ਰਹੀਆਂ ਨੇ। ਹੁਣ ਤਾਂ ਅੱਜ ਈਵਨ ਯੂਐਨ ਰਾਈਟਸ ਚੀਫ ਹੌਰੀਫਾਈਡ ਬਾਈ ਮਾਸ ਗ੍ਰੇਵ ਰਿਪੋਰਟਸ ਐਟ ਗਜ਼ਾ ਹਸਪੀਟਲਸ, ਕਿਉਂਕਿ ਜਿਹੜੇ ਮੇਨ ਹਸਪੀਟਲ ਇਹਨਾਂ ਨੇ ਟਾਰਗੇਟ ਕੀਤੇ ਸੀ ਇਜ਼ਰਾਈਲੀ ਏਅਰਫੋਰਸ ਨੇ ਔਰ ਲੇਟਰ ਔਨ ਉਹਨਾਂ ਦੇ ਗਰਾਊਂਡ ਟਰੂਪਸ ਵੀ ਗਏ, ਉਹਨਾਂ ਦੇ ਪ੍ਰੀਸਿੰਕਟਸ ਦੇ ਵਿੱਚ ਕਈ ਮਾਸ ਗ੍ਰੇਵਸ ਨਿਕਲ। ਇਹਦਾ ਮਤਲਬ ਇਹ ਹੈ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਪੇਸ਼ੈਂਟ ਔਰ ਉਹਨਾਂ ਦੇ ਅਟੈਂਡੈਂਟ ਮਾਰੇ ਗਏ, ਜਿਨ੍ਹਾਂ ਨੂੰ ਉੱਥੇ ਹੀ ਦਫਨਾ ਦਿੱਤਾ ਗਿਆ। ਔਰ ਇਹ ਹੈ ਕਿ ਯੂਐਨ ਹਿਊਮਨ ਰਾਈਟਸ ਚੀਫ ਸੈਡ ਹੀ ਇਜ਼ ਹੌਰੀਫਾਈਡ ਬਾਈ ਦ ਡਿਸਟਰਕਸ਼ਨ ਆਫ ਗਜ਼ਾਜ਼ ਨਾਸਰ ਐਂਡ ਅਲ ਸ਼ਿਫਾ ਹਸਪੀਟਲਸ ਐਂਡ ਰਿਪੋਰਟਸ ਆਫ ਮਾਸ ਗ੍ਰੇਵਸ ਬੀਂਗ ਫਾਊਂਡ ਐਟ ਦ ਸਾਈਟਸ ਆਫਟਰ ਦ ਇਜ਼ਰਾਈਲੀ ਰੇਡਸ। ਔਰ ਫਲਸਤੀਨੀ officials said they had exhumed the bodies of almost 300 people at Nasser. It is not clear how they died or when they were buried. और इज़राइल की फौज ने कहा जी ये बेसलेस है, ऐसा कुछ भी नहीं है, ये वो। सो एक पासे तो ये खबर चल रहा है, किलिंग्स भी चल रही ने। अमरीका के उत्ते इस वे इन्ना दबाव है विद इन अमेरिकन सिटीजनस का। ये वैसे रिमार्केबल गल है और ट्रिब्यूट है वैसटर्न वर्ल्ड ਨੂੰ। अमरीका होए, यूके होए, ਉਹ ਫਰਾਂਸ ਹੋਏ ਜਾਂ ਦੂਜੇ ਹੋਏ। ਹਾਲਾਂ ਜਿਹੜੀ ਆਊਟਕ੍ਰਾਈ ਮੁਸਲਮਾਨ ਮੁਲਕਾਂ 'ਚ ਹੋਣੀ ਚਾਹੀਦੀ ਸੀ
57 ਮੁਲਕ ਨੇ ਕਿ ਭਾਈ ਤੁਸੀਂ ਮਾਰ ਰਹੇ ਹੋ ਉੱਥੇ ਬਿਲਕੁਲ 35-40 ਹਜ਼ਾਰ ਮਾਰ ਦਿੱਤਾ ਹੈ, 80 ਹਜ਼ਾਰ ਜ਼ਖਮੀ ਕਰ ਦਿੱਤਾ ਹੈ, ਕਿੰਨੇ 13-14 ਲੱਖ ਕਰ ਦਿੱਤੇ ਨੇ, ਉੱਥੇ ਤੁਹਾਨੂੰ ਨਜ਼ਰ ਨਹੀਂ ਆਏਗਾ। ਪਰ ਆਫਰੀਨ ਹੈ ਜਿਨ੍ਹਾਂ ਨੂੰ ਅਸੀਂ ਮਟੀਰੀਅਲਿਸਟ ਕਹਿੰਦੇ ਆ ਜਾਂ ਕਈ ਨਾਸਤਕ ਕਹਿਣ ਤੱਕ ਹੈ ਜਾਂ ਦੂਜਾ, ਉਹ ਨੇ ਜਿਹੜੇ ਇਨਸਾਨੀ ਦਰਦ ਨੂੰ ਮਹਿਸੂਸ ਕਰ ਰਹੇ ਨੇ। ਔਰ ਉਹਦੇ 'ਚ ਵੀ ਜਿਹੜਾ ਯੰਗ ਲੈਵਲ ਹੈ, ਔਰ ਕਿਉਂਕਿ ਵਿਤਨਾਮ ਦੇ ਨਾਲ ਇਸ ਲਈ ਇਹਨੂੰ ਕੰਪੇਅਰ ਕੀਤਾ ਜਾਂਦਾ ਹੈ, ਇਹ ਮੇਰਾ ਹੀ ਰਿਪੋਰਟ ਜਿਹੜਾ ਹੈ ਉਹ ਐਨਾਲਿਸਿਸ ਨਹੀਂ ਹੈ, ਓਵਰਆਲ ਹੀ ਡਿਸਕਸ ਹੋ ਰਿਹਾ ਕਿ ਜਦੋਂ ਵਿਤਨਾਮ ਵਾਰ ਦੀ ਸ਼ੁਰੂਆਤ ਹੋਈ ਉਦੋਂ ਤਾਂ ਅਮਰੀਕਨਾਂ ਨੂੰ ਇੱਕ ਵੱਖਰਾ ਦਿਖਾਇਆ ਗਿਆ ਸੀ ਕਿਉਂਕਿ ਉਹ ਪ੍ਰੋਕਸੀ ਵਾਰ ਦਾ ਜ਼ਮਾਨਾ ਸੀ, ਕੋਲਡ ਵਾਰ ਚੱਲ ਰਹੀ ਸੀ। ਔਰ ਜੇ ਵਿਤਨਾਮ ਦੀ ਇੱਕ ਧਿਰ ਨੂੰ ਸੋਵੀਅਤ ਯੂਨੀਅਨ ਸਪੋਰਟ ਕਰ ਰਿਹਾ ਸੀ ਤਾਂ ਅਮਰੀਕਾ ਨੂੰ ਸੀ ਕਿ ਜੀ ਅਸੀਂ ਏਸ਼ੀਅਨ ਉਸ ਖਿੱਤੇ ਦੇ ਵਿੱਚ ਕਮਿਊਨਿਜ਼ਮ ਜਿਹਨੂੰ ਐਜ਼ ਏ ਈਵਲ ਅਮਰੀਕਨਾਂ ਸਾਹਮਣੇ ਪ੍ਰੈਜ਼ੈਂਟ ਕੀਤਾ ਹੋਇਆ ਸੀ ਵੀ ਉਹਨੂੰ ਅਸੀਂ ਸਪਰੈਡ ਤੋਂ ਰੋਕਣਾ। ਪਰ ਜਿਉਂ-ਜਿਉਂ ਇਹ ਡੀਪਰ ਹੁੰਦਾ ਚਲਾ ਗਿਆ, ਡਰਾਫਟਿੰਗ ਤੱਕ ਗੱਲ ਪਹੁੰਚ ਗਈ, 18 ਸਾਲ ਤੋਂ ਉੱਪਰ ਬੰਦੇ ਨੂੰ ਜਾਣਾ ਪੈਂਦਾ ਸੀ। ਔਰ ਅਮਰੀਕਨਾਂ ਤੱਕ ਇਹ ਖਬਰਾਂ ਵੀ ਆਉਣੀਆਂ ਸ਼ੁਰੂ ਹੋਈਆਂ ਕਿ ਭਾਈ ਇਹ ਉੱਥੇ ਕੋਈ ਉਸ ਕਿਸਮ ਦੇ ਨਹੀਂ, ਸਧਾਰਨ ਲੋਕਾਂ ਦੇ ਉੱਤੇ ਹੀ ਇਹਨਾਂ ਦੇ ਅਮਰੀਕਨ ਸਾਈਬਰ ਜੈਟ ਜਿਹੜੇ ਨੇ ਉਹ ਬੰਬਿੰਗ ਕਰ ਰਹੇ ਨੇ, ਕਾਰਪੋਰੇਟ ਬੰਬਿੰਗ ਹੋ ਰਹੀ ਹੈ ਔਰ ਇਹ ਬਹੁਤ ਤਬਾਹੀ ਹੋ ਰਹੀ ਹੈ। ਸੋ ਸਭ ਤੋਂ ਜ਼ਿਆਦਾ ਵਿਰੋਧ ਫਿਰ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਨੇ ਸ਼ੁਰੂ ਕੀਤਾ, ਪ੍ਰੋਟੈਸਟ ਹੋਣੇ ਸ਼ੁਰੂ ਹੋਏ। ਹੁਣ ਜਿਹੜੀਆਂ ਅਮਰੀਕਾ ਦੀਆਂ ਯੂਨੀਵਰਸਿਟੀਜ਼ ਨੇ ਆਪਣੇ ਆਪ 'ਚ ਮੁਲਕ ਨੇ, ਇਹਨਾਂ ਦੇ ਬਹੁਤ ਵੱਡੇ ਬਜਟ ਨੇ, ਐਂਡੋਮੈਂਟਸ ਨੇ, ਪੁਲਿਸ ਐਂਟਰ ਨਹੀਂ ਕਰ ਸਕਦੀ, ਆਪਣਾ ਐਡਮਿਨਿਸਟ੍ਰੇਸ਼ਨ ਹੈ, ਇੱਥੇ ਵਾਈਸ ਚਾਂਸਲਰ ਔਰ ਬਹੁਤ ਪਾਵਰਫੁਲ ਬਾਡੀਜ਼ ਨੇ, ਸਟੂਡੈਂਟਸ ਦੀਆਂ ਆਪਣੀਆਂ ਬਾਡੀਜ਼ ਨੇ ਜਿਹੜੀਆਂ ਉਹਨੂੰ ਆਰਗੇਨਾਈਜ਼ ਕਰਦੀਆਂ ਨੇ। ਔਰ ਉਹ ਪ੍ਰੋਟੈਸਟ ਜਿਹੜੇ ਨੇ ਵਾਇਲੈਂਟ ਹੋਣੇ ਸ਼ੁਰੂ ਹੋ ਗਏ ਕਿਉਂਕਿ ਪੁਲਿਸ ਨੇ ਜਦੋਂ ਆਊਟ ਆਫ ਕੰਟਰੋਲ ਹੋਏ। ਔਰ ਉਹੀ ਅਲਟੀਮੇਟਲੀ ਜੇ ਅਮਰੀਕਾ ਨੂੰ ਹਿਊਮਿਲੀਏਸ਼ਨ ਜੋ ਗੁਜ਼ਰਨਾ ਪਿਆ ਔਰ ਫਾਈਨਲੀ ਜਿਹੜਾ ਉਹ ਵਿਤਨਾਮ ਵਾਰ ਦਾ ਐਂਡ ਹੋਇਆ ਤੇ ਉਹਦਾ ਵੱਡਾ ਕਾਰਨ ਸੀ ਕਿ ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ ਦੇ ਸਟੂਡੈਂਟਸ ਬਾਹਰ ਨਿਕਲ ਆਏ। ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਅਰਥ ਡੇ ਦਾ ਕਿ ਵੀ ਹਾਲਾਂ ਇਹਨਾਂ ਨੇ ਜਿਹੜਾ ਇੱਕ ਸੈਨੇਟਰ ਸੀ ਸਿਆਣਾ, ਉਹਨੇ ਉਸ ਪਾਵਰ ਨੂੰ ਜਿਹੜੀ ਸਟੂਡੈਂਟਸ ਦੀ ਸੀ ਵਿਰੋਧ ਦੀ ਉਹਨੂੰ ਇੱਧਰ ਵੀ ਚੈਨਲਾਈਜ਼ ਕੀਤਾ ਕਿ ਭਾਈ এনवायरमेंट ਬਹੁਤ ਵੱਡੀ ਉੱਥੇ ਸੈਂਟਾ ਬਾਰਬਰਾ ਦੇ ਵਿੱਚ ਆਇਲ ਸਪਿਲ ਹੋਈ ਔਰ ਉਸ ਚੋਂ ਫਿਰ এনवायरमेंट ਇਸ਼ੂ ਹਾਈਲਾਈਟ ਹੋਇਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅਮਰੀਕਾ ਨੇ ਵਿਤਨਾਮ ਦੇ ਵਿੱਚ ਹਿਊਮਿਲੇਸ਼ਨ ਜਿਹਦੇ 60,000 ਤੋਂ ਜ਼ਿਆਦਾ ਅਮਰੀਕਨ ਸੋਲਜਰ ਮਾਰੇ ਗਏ। ਅੱਜ ਵੀ ਵਾਸ਼ਿੰਗਟਨ ਜਿਹੜਾ ਮੋਨੂਮੈਂਟ ਵਿਤਨਾਮ ਵਾਲ ਹੈ ਉਸ ਦੇ ਉੱਤੇ ਉਹਨਾਂ ਦੇ ਨਾਂ ਲਿਖੇ ਹੋਏ ਨੇ। ਹੁਣ ਬੇਸ਼ੱਕ ਮੁਸਲਮਾਨ ਮੁਲਕਾਂ 'ਚੋਂ ਬਹੁਤਿਆਂ ਨੇ ਚੁੱਪੀ ਧਾਰੀ ਹੋਈ ਹੈ। ਸਾਊਥ ਅਫਰੀਕਾ ਨੇ ਹੌਸਲਾ ਕੀਤਾ ਕਿ ਉਹ ਇੰਟਰਨੈਸ਼ਨਲ ਜਿਹੜਾ ਕ੍ਰਿਮੀਨਲ ਕੋਰਟ ਦੇ ਵਿੱਚ ਗਿਆ ਔਰ ਉਹਦੇ 'ਚ ਆਲਮੋਸਟ ਭਾਵੇਂ ਕਲੋਜ਼ ਟੂ ਐਕੂਜ਼ੇਸ਼ਨ ਇਜ਼ਰਾਈਲ ਦਾ, ਪਰ ਇਜ਼ਰਾਈਲ ਨੇ ਪਰਵਾਹ ਨਹੀਂ ਕੀਤੀ। ਇੱਕ ਮੌਕੇ ਦੇ ਉੱਤੇ ਅਮਰੀਕਾ ਨੇ ਵੀਟੋ ਨਹੀਂ ਕੀਤੀ ਔਰ ਟੈਂਪਰਰੀ ਸੀਜ਼ ਫਾਇਰ ਦੀ ਮੰਗ UN ਸਿਕਿਉਰਿਟੀ ਕਾਉਂਸਲ 'ਚ ਹੋਈ। ਲੇਕਿਨ ਉਸ ਤੋਂ ਬਿਯੋਂਡ ਅਮਰੀਕਾ ਦੀ ਇਹ ਮਜਬੂਰੀ ਹੈ ਕਿ ਉਹ ਸਟੇਟ ਲੈਵਲ ਦੇ ਉੱਤੇ ਇਜ਼ਰਾਈਲ ਦੇ ਹਰ ਐਕਸ਼ਨ ਨੂੰ ਸਪੋਰਟ ਕਰਦਾ। ਹੁਣ ਜਦੋਂ ਕਿ ਮਾਸ ਗ੍ਰੇਵਸ ਦਾ ਵੀ ਇਸ਼ੂ ਆਇਆ ਔਰ ਕਿਵੇਂ ਉਹਨਾਂ ਦੇ ਸਪੈਸ਼ਲ ਇੱਕ ਦਸਤੇ ਨੇ ਇਜ਼ਰਾਈਲ ਦੇ ਨੇ ਜ਼ੁਲਮ ਕੀਤੇ ਨੇ ਉੱਥੇ, ਇਸ ਦੇ ਉੱਤੇ ਇਹ ਵੀ ਆ ਰਿਹਾ ਵੀ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਸ ਯੂਨਿਟ ਤੇ ਪਾਬੰਦੀ ਲਾਉਣਾ ਚਾਹੁੰਦੀ ਹੈ। ਪਰ ਇਜ਼ਰਾਈਲ ਨੇ ਨੇਤਨਯਾਹੂ Israel cabinet ministers warn US against imposing sanctions on Israel Defense Forces unit. American media has reported that US State Department may announce sanctions on Netza Yehuda battalion of the Israeli Defense Forces ਕਿ ਉਹਨਾਂ ਦੀ IDF ਦੀ ਜਿਹੜੀ ਇਹ ਨੈਤਜ਼ਾ ਯਹੂਦਾ ਬਟਾਲੀਅਨ ਹੈ ਉੱਤੇ ਪਾਬੰਦੀ ਲਾਏ ਤਾਂ ਇਜ਼ਰਾਈਲ ਅਮਰੀਕਾ ਨੂੰ ਧਮਕੀਆਂ ਦੇ ਰਿਹਾ। ਪਰ ਕਮਿੰਗ ਬੈਕ ਟੂ ਇਸ ਵੇਲੇ ਜੋ ਮਾਹੌਲ ਬਣ ਰਿਹਾ ਹੈ, ਬਿਲਕੁਲ ਜੋ ਵਿਤਨਾਮ ਵਾਰ ਦੇ ਖਿਲਾਫ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਪ੍ਰੋਟੈਸਟ ਤਾਂ ਹੁਣ ਵੀ ਚੱਲ ਰਹੇ ਸੀ, ਕਾਫੀ ਹਫ਼ਤਿਆਂ ਤੋਂ ਹੀ ਚੱਲ ਰਹੇ ਸੀ। ਪਰ ਹੁਣ ਉਹ ਪੁਲਿਸ ਇੰਟਰਵੀਨ ਕਰ ਰਹੀ ਹੈ, ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋਈਆਂ। ਇੱਕ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ, ਹੌਲੀ ਹੌਲੀ ਇਹ ਸਾਰੇ ਪਾਸੇ ਫੈਲ ਰਿਹਾ। ਔਰ BBC ਦੀ ਅੱਜ ਦੀ ਲੀਡ ਨਿਊਜ਼ ਹੈ, mass arrests made as US campus protests over Gaza spread ਜੋ ਫੈਲ ਰਹੇ ਨੇ। ਔਰ ਇਹ protests over the war in Gaza have taken hold a handful of elite US universities as officials scramble to defuse demonstration ਕਿ ਉਹ ਇਕੱਠੇ ਹੋ ਰਹੇ ਨੇ ਵੀ ਇਹਨਾਂ ਨੂੰ ਰੋਕੋ। ਔਰ ਦਿਲਚਸਪ ਗੱਲ ਇਹ ਹੈ ਵੀ ਸਾਰੇ ਹੀ ਇਹਨਾਂ 'ਚ ਮੁਸਲਮਾਨ ਬਹੁਤ ਘੱਟ ਨੇ, ਇਹ ਗੋਰੇ ਦੂਸਰੇ ਲੋਕ ਜਿਹੜੇ ਨੇ
ਉਹਨਾਂ ਨੂੰ ਲੱਗਦਾ ਯਾਰ ਧੱਕਾ ਹੋ ਰਿਹਾ, ਤੁਸੀਂ ਮਾਰ ਰਹੇ ਹੋ, ਉੱਥੇ ਬੇਗੁਨਾਹ ਮਰਨ ਵਾਲੇ 2/3 ਔਰਤਾਂ ਔਰ ਬੱਚੇ ਨੇ। ਅੱਛਾ। ਪੁਲਿਸ ਮੂਵ ਟੂ ਬ੍ਰੇਕ ਅਪ ਐਨ ਐਨਕੈਂਪਮੈਂਟ ਐਟ ਨਿਊਯਾਰਕ ਉਹਨਾਂ ਨੇ ਪੂਰੇ ਟੈਂਟ ਲਾਤੇ ਨੇ ਯੂਨੀਵਰਸਿਟੀਆਂ ਸਟੂਡੈਂਟ ਨੇ ਬਹਿ ਗਏ ਨੇ ਧਰਨਾ ਦੇ ਕੇ। ਕਈ ਯੂਨੀਵਰਸਿਟੀਆਂ ਨੇ ਕੱਲ ਕਲਾਸਿਸ ਕੈਂਸਲ ਕਰਤੀਆਂ, ਕਹਿੰਦੇ ਆਨਲਾਈਨ ਘਰੋਂ ਹੀ ਬਹਿ ਕੇ ਤੁਸੀਂ ਕਰੋ। ਨਿਊਯਾਰਕ ਯੂਨੀਵਰਸਿਟੀ on Monday night making a number of arrests. Dozens of students were arrested at Yale earlier in the day, while Columbia University cancelled in-person classes. Columbia ਨੇ ਕੈਂਸਲ ਕਰਤੀਆਂ। Yale University ਜਿਹੜੀਆਂ ਹੁਣ ਐਲੀਟ ਆਈ ਲੀਗ ਯੂਨੀਵਰਸਿਟੀਜ਼ ਨੇ, Yale ਉਹਨਾਂ 'ਚ ਟੌਪ ਦੇ ਵਿੱਚ ਹੈ। ਵਾਈਟ ਹਾਊਸ ਨੇ ਵੀ ਇਹਨੂੰ ਕੰਡੈਮ ਕੀਤਾ ਔਰ ਹੁਣ ਚੱਲ ਇਹ ਰਿਹਾ ਹੈ ਕਿ ਵੀ ਇਹ ਪ੍ਰੋਟੈਸਟ ਕਿਵੇਂ ਰੈਲੀਜ਼ ਹੈਵ ਸਪਰੈਡ ਸਿੰਸ ਦੈਨ। In addition to New York University and Yale, encampments have been set up at University of California at Berkeley, the Massachusetts Institute of Technology, the University of Michigan, Emerson College and Tufts. Like their peers, the New York University protesters are calling on their institution to disclose and divest its finances and endowments from weapons manufacturers and companies with an interest in the Israeli occupation। ਕਿ ਦੱਸੋ ਤੁਸੀਂ ਕਿਹਨਾਂ ਨੂੰ ਫੰਡ ਲੈ ਰਹੇ ਹੋ, ਕਿਹਨਾਂ ਨੂੰ ਦੇ ਰਹੇ ਹੋ, ਜਿਹੜੇ ਇਜ਼ਰਾਈਲ ਨੂੰ ਹਥਿਆਰ ਦਿੱਤੇ ਜਾ ਰਹੇ ਨੇ, ਉਹਦੇ ਨਾਲ ਬੇਗੁਨਾਹ ਲੋਕ ਮਰ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੇ ਲਈ ਕ੍ਰਿਟੀਕਲ ਮੂਮੈਂਟ ਹੈ। ਸਟੂਡੈਂਟਸ ਨੇ ਕਿਹਾ ਕਿ ਵੀ ਲਾਈਕਨਿੰਗ ਦਾ ਪ੍ਰੋਟੈਸਟ ਟੂ ਹਿਸਟੋਰੀਕਲ ਡੈਮੋਨਸਟ੍ਰੇਸ਼ਨਸ ਆਫ ਵਿਤਨਾਮ ਵਾਰ ਐਂਡ ਅਪਾਰਥਾਈਡ ਇਨ ਸਾਊਥ ਅਫਰੀਕਾ। ਔਰ ਸਟੂਡੈਂਟਸ ਕਹਿ ਰਹੇ ਨੇ ਵੀ ਸਟੈਂਡ ਵਿਦ ਫਲਸਤੀਨ, ਵੀ ਸਟੈਂਡ ਵਿਦ ਦ ਲਿਬਰੇਸ਼ਨ ਆਫ ਆਲ ਪੀਪਲ, ਵਨ ਪ੍ਰੋਟੈਸਟਰ ਟੋਲਡ ਦ BBC's US partner CBS News। ਔਰ ਇਹ ਸਾਰਾ ਜਿਹੜਾ ਹੈ ਔਰ ਕਈ ਥਾਵਾਂ ਦੇ ਉੱਤੇ ਹੋ ਇਹ ਰਿਹਾ ਹੈ ਕਿ ਇਹਦੇ ਇੱਕ ਪਾਸੇ ਤਾਂ ਪੂਰਾ ਸਟੂਡੈਂਟਸ ਨਿਕਲ ਰਹੇ ਨੇ, ਹੁਣ ਜਿਹੜੇ ਵਿਰੋਧ ਵਾਲੇ ਨੇ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਪਾਸਾ ਪਲਟ ਰਿਹਾ। ਜੇ ਅਮਰੀਕਾ ਨੇ ਆਮ ਔਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਵੰਬਰ 'ਚ ਹੈ, ਦੂਸਰੇ ਪਾਸੇ ਹੁਣ ਇਹ ਪ੍ਰਚਾਰ ਹੋ ਰਿਹਾ ਜੀ ਐਂਟੀ ਸੈਮਾਈਟ। ਇਹ ਜਿਹੜਾ ਪ੍ਰਚਾਰ ਕਰ ਰਹੇ ਨੇ ਇਹ ਸਾਰੇ ਪ੍ਰੋ ਜਿਹੜੇ ਫਲਸਤੀਨੀ ਨੇ, ਇਹ ਐਂਟਾਈ ਸੈਮਾਈਟ ਨੇ ਕਿ ਇਹ ਯਹੂਦੀਆਂ ਦੇ ਖਿਲਾਫ ਨੇ। ਹਾਲਾਂਕਿ ਬਿਲਕੁਲ ਨਹੀਂ ਹੈ। ਸਟੂਡੈਂਟਸ ਕਲੀਅਰ ਕਰ ਰਹੇ ਨੇ ਕਿ ਵੀ ਅਸੀਂ ਇਜ਼ਰਾਈਲ ਦੀ ਜਿਹੜੀ ਜੈਨੋਸਾਈਡ ਦੀ ਨੀਤੀ ਹੈ ਫਲਸਤੀਨੀਆਂ ਦੇ, ਉਹਦੇ ਖਿਲਾਫ ਹੈ, ਅਸੀਂ ਕੋਈ ਐਂਟਾਈ ਸੈਮਿਟਿਜ਼ਮ ਨਹੀਂ ਹੈ। ਪਰ ਜਿਵੇਂ ਉਹ ਇੰਡੀਆ 'ਚ ਹੁੰਦਾ ਹੈ ਵੀ ਜੇ ਸਿੱਖ ਕਿਸਾਨ ਆਪਣੇ ਹੱਕਾਂ ਲਈ ਗੱਲ ਕਰਦੇ ਨੇ ਤਾਂ ਕਹਿ ਦਿਓ ਜੀ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਟੁਕੜੇ ਟੁਕੜੇ ਗੈਂਗ ਹੈ, ਫਲਾਣਾ ਢਿਮਕਾ ਹੈ। ਪਰ ਆਫਰੀਨ ਹੈ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਜੇ ਅੱਜ ਵੀ ਆਜ਼ਾਦੀ ਦੇ ਲਈ ਜਾਂ ਕਿਸੇ ਚੀਜ਼ ਲਈ ਕਿਤੋਂ ਹੋਪ ਹੈ ਜਾਂ ਇਨਸਾਨੀਅਤ ਦੇ ਲਈ ਕੋਈ ਆਵਾਜ਼ ਚੁੱਕਦੇ ਨੇ, ਇਹ ਇਹਨਾਂ ਹੀ ਮੁਲਕਾਂ ਦੇ ਲੋਕ। ਇਹਨਾਂ ਨੂੰ ਜੋ ਮਰਜ਼ੀ ਤੁਸੀਂ ਕਹੀ ਜਾਓ, ਹਕੂਮਤਾਂ ਆਪਣੀ ਥਾਂ ਤੇ ਨੀਤੀਆਂ ਬਣਾਉਂਦੀਆਂ ਨੇ ਜਿਹੜੀਆਂ ਪੈਸੇ ਜਾਂ ਵਪਾਰਕ ਹਿੱਤਾਂ ਨਾਲ ਜੁੜੀਆਂ ਹੋਈਆਂ ਨੇ, ਪਰ ਕਾਮਨ ਪਰਸਨ ਔਰ ਖਾਸ ਤੌਰ ਤੇ ਯੰਗਸਟਰ, ਯੰਗ ਜਨਰੇਸ਼ਨ, ਉਹ ਉਹਨਾਂ ਨੂੰ ਸੈਲੂਟ ਹੈ ਕਿ ਉਹ ਇਸ ਵੇਲੇ ਸੱਚ ਦੇ ਨਾਲ ਖਲੋਤੇ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।